ਜਾਂ ਮੀਡੀਆ ਨੂੰ ਕਹਦੇ ਵੀ ਭਾਈ ਮੈਂ ਗਲਤ ਸੀ, ਮੈਂ ਉਦੋਂ ਛੋਟਾ ਸੀ, ਬੱਚਾ ਸੀ, 25 ਸਾਲ ਦਾ ਸੀ, ਬੱਚਾ ਤਾਂ ਨਹੀਂ ਸੀ, ਪਰ ਚਲੋ ਜੋ ਵੀ ਕੁਛ ਹੈ ਮੈਂ ਅਸੈਸ ਕਰ। ਪਰ ਆਪਣਾ ਮੂੰਹ ਆਪਣੀ ਨੋਨੀ ਦਾ ਸਭ ਦਾ ਬਕਵਾਸ ਕਰਨੀ ਬੰਦ ਕਰ ਦੋ। ਜਿਹੜੇ ਤੂੰ ਰੱਬ ਦੇ ਮੌਲੀਆਂ ਜਾਂ ਮੰਦਰ ਜਾ ਕੇ ਤੂੰ ਕਹਿੰਦਾ ਮੈਂ ਰੱਬ ਦਾ ਪੁੱਤਰੀ, ਰੱਬ ਸਭ ਦਾ ਬੱਚਾ, ਸਾਰੇ ਰੱਬ ਨੂੰ ਮੰਨਦੇ ਆ, ਆਪਣਾ ਆਪਣਾ ਤਰੀਕਾ। ਤੇਰੀ ਤਰ੍ਹਾਂ ਦਿਖਾਵਾ ਤੂੰ ਕਰਕੇ ਕਰ ਲੈ, ਜਿੱਦਾਂ ਮਰਜ਼ੀ ਕਰ ਲੈ, ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਰੱਖੜੀ ਨਹੀਂ ਮੈਨੂੰ ਦਿੱਤੀ, ਅਸਾਂ 20 ਸਾਲ ਹੋ ਗਏ ਸੀ ਰੱਖੜੀ ਨਹੀਂ ਬਣ, ਜਿੱਦਾਂ ਦੇ ਦਾ ਵਿਆਹ ਹੋਇਆ ਨੂਨੀ ਨੇ ਸਾਨੂੰ ਰੱਖੜੀ ਨਹੀਂ ਬੰਨ੍ਹੀ। ਜਸਬੀਰ ਕੌਰ ਦੇ ਟੱਬਰ ਨੇ ਸਾਨੂੰ ਰੱਖੜੀ ਨਹੀਂ ਦੋਨਾਂ ਭੈਣਾਂ ਨੇ ਬੰਨ੍ਹਣ ਦਿੱਤੀ, ਔਰ ਇਹਦੇ ਚੰਨੀ ਹਿੰਬਨ ਦੀ ਸੱਟ ਤੋਂ ਰੱਖੜੀ ਬਣਵਾ ਲਈ। ਔਰ ਇਸ ਤੋਂ ਪਹਿਲਾਂ ਮੇਰੇ ਮਾਂ ਪਿਓ ਅਸੀਂ ਇਹਨੂੰ ਸੁਬਹ ਉੱਠ ਕੇ ਅਸੀਂ ਨਹਾਉਂਦੇ ਸੀ, ਮੇਰੀ ਮਾਂ ਥਾਲੀ ਸਜਾਉਂਦੀ ਸੀ, ਟਿੱਕਾ ਲਾਉਂਦੇ ਸੀ। ਕੁਝ ਦਿਨ ਪਹਿਲਾਂ ਸੁਮਨ ਤੂਰ ਨਾਮਕ ਇੱਕ ਔਰਤ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕੀਤਾ ਗਿਆ ਸੀ ਤੇ ਨਵਜੋਤ ਸਿੰਘ ਸਿੱਧੂ ਤੇ ਗੰਭੀਰ ਦੋਸ਼ ਲਗਾਏ ਗਏ ਸੀ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਸੁਮਨ ਤੂਰ ਵੱਲੋਂ ਪੱਤਰਕਾਰ ਵਾਰਤਾ ਕਰਦੇ ਹੋਏ ਆਪਣੇ ਭਰਾ ਨਵਜੋਤ ਸਿੰਘ ਸਿੱਧੂ ਤੇ ਕਈ ਸ਼ਬਦੀ ਹਮਲੇ ਕੀਤੇ ਗਏ। ਲੁਧਿਆਣਾ ਸਥਿਤ ਪੱਤਰਕਾਰ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਮੁੜ ਤੋਂ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੋ ਬਿਆਨਬਾਜ਼ੀ ਉਸਦੀ ਧਰਮ ਪਤਨੀ ਵੱਲੋਂ ਕੀਤੀ ਜਾ ਰਹੀ ਹੈ ਉਹ ਅਤੀ ਨਿੰਦਣਯੋਗ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਹਾਲੇ ਵੀ ਨਵਜੋਤ ਸਿੰਘ ਸਿੱਧੂ ਯਾਨੀ ਕਿ ਆਪਣੇ ਭਰਾ ਸ਼ਹਿਰੀ ਦੀ ਉਡੀਕ ਕਰ ਰਹੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ, ਇਹ ਤੁਸੀਂ ਖੁਦ ਹੀ ਸੁਣ ਲਵੋ। ਮੈਂ ਜੀ ਸਿਰਫ ਇਹੀ ਕਹਿਣਾ ਚਾਹੂੰਗੀ, ਜੋ ਮੈਂ ਪਹਿਲੀ ਪ੍ਰੈਸ ਕਾਨਫਰੰਸ 'ਚ ਤੁਹਾਨੂੰ ਸਭ ਨੂੰ ਕਿਹਾ ਸੀ ਤੇ ਪੰਜਾਬ ਦੀਆਂ ਮਾਤਾ ਭੈਣਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਵੀ ਪਲੀਜ਼ ਮੈਨੂੰ ਮੇਰੇ ਮਾਂ ਪਿਓ ਲਈ ਜਸਟਿਸ ਲੈ ਦਿਓ। ਮੇਰੇ ਭਰਾ ਨੇ 87 ਵਿੱਚ ਇੰਡੀਆ ਟੂਡੇ 'ਚ ਬਿਆਨ ਦਿੱਤਾ ਕਿ ਮੇਰੇ ਮਾਂ ਪਿਓ ਦਾ ਡਾਈਵੋਰਸ ਹੋਇਆ ਹੋਇਆ ਸੀ ਜਦ ਇਹ 2 ਸਾਲ ਦਾ ਸੀ। ਉਹ ਮੈਂ ਤੁਹਾਨੂੰ ਦੇ ਕੇ ਆਈ ਹੋਈ ਹਾਂ, ਇੰਡੀਆ ਟੂਡੇ ਦਾ ਜਿਹੜਾ ਪੇਪਰ ਹੈ ਇਹਨੇ ਦਿੱਤਾ, ਉਹ ਸਭ ਤੁਹਾਡੇ ਕੋਲ ਹੈ। ਪਲੀਜ਼ ਉਹਨੂੰ ਇਹ ਪੁੱਛ ਲਓ, ਇਹਨੇ ਝੂਠ ਕਿਹਾ ਮੇਰੇ ਮਾਂ ਪਿਓ ਦੇ। ਫਿਰ ਇਹਨਾਂ ਨੇ ਉਹਨਾਂ ਲੈ ਕੇ ਆਏ ਮਨਜੀਤ ਸਿੰਘ ਖਹਿਰਾ ਜਿਹਨੂੰ ਲੈ ਕੇ ਆਏ, ਸਪੋਰਟਰ ਹੈ ਇਹਨਾਂ ਦੇ, ਮੇਰੇ ਤੋਂ 2 ਸਾਲ ਵੱਡੇ ਵੀ ਹੈ, ਠੀਕ ਹੈ। ਉਹ ਲੈ ਕੇ ਆਏ, ਮੈਨੂੰ ਨਹੀਂ ਪਤਾ ਕੌਣ ਲੈ ਕੇ ਆਇਆ, ਪਰ ਉਹ ਆਏ ਇਹਦੀ ਸਪੋਰਟ ਵਿੱਚ, ਤੁਹਾਡੇ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਨੇ ਇਹਨਾਂ ਦੀ ਸਾਰੀਆਂ ਗੱਲਾਂ ਗਲਤ ਕਹਿਤੀਆਂ। ਉਹਨਾਂ ਨੇ ਜਿਹੜਾ ਨੋਨੀ ਨੇ ਕਿਹਾ ਮੇਰੇ ਪਿਓ ਦੇ 2 ਵਿਆਹ ਸੀ, ਉਹ ਕਹਿੰਦੇ ਬਿਲਕੁਲ 2 ਵਿਆਹ ਨਹੀਂ ਸੀ, ਇੱਕ ਵਿਆਹ ਸੀ ਮੇਰੀ ਮਦਰ ਨਾਲ। ਉਹਨਾਂ ਨੇ ਫਿਰ ਕਿਹਾ ਵੀ ਮੈਂ ਇਹਨਾਂ ਦਾ ਕਦੀ ਝਗੜਾ ਨਹੀਂ ਦੇਖਿਆ। ਮੀਡੀਆ ਨੇ ਉਹਨੂੰ ਪੁੱਛਿਆ ਵੀ ਇਹਨਾਂ ਦਾ ਡਾਈਵੋਰਸ ਹੋ ਗਿਆ, ਕਹਿੰਦੇ ਬਿਲਕੁਲ ਨਹੀਂ। ਜੇ ਡਾਈਵੋਰਸ ਹੋਇਆ ਹੁੰਦਾ ਭਗਵੰਤ ਸਿੰਘ ਦੀ ਫੈਮਿਲੀ 'ਚ, ਸਾਨੂੰ ਸਭ ਨੂੰ ਪਤਾ ਹੁੰਦਾ, ਕਿਉਂਕਿ ਮੇਰੀ ਫੈਮਿਲੀ ਵੈਲ ਨੋਨ ਫੈਮਿਲੀ ਸੀ, ਉਹਦੇ ਲੁਕਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਫਿਰ ਜਿਹੜੇ ਉਹਨਾਂ ਨੇ ਦੱਸਿਆ ਵੀ ਅਸੀਂ 2 ਭੈਣਾਂ, ਮੇਰੀ ਮਦਰ ਦੇ 2 ਵਿਆਹ ਸੀ, ਉਹ ਤਾਂ ਵਰਲਡ ਨੋਨ ਫੈਕਟ ਹੈ। ਅਸੀਂ ਕਦੇ ਵੀ ਨਹੀਂ ਲੁਕੋਇਆ, ਨਾ ਸਾਨੂੰ ਲੁਕਾਉਣ ਦੀ ਲੋੜ ਹੈ। ਜਿਹੜੀ ਇੱਕ ਦੁਨੀਆ ਦੇ ਪਤਾ ਹੈ, ਸਾਨੂੰ ਕੋਈ ਲੋੜ ਨਹੀਂ ਹੈ। ਪਰ ਮੇਰਾ ਪਿਓ ਭਗਵੰਤ ਸਿੰਘ ਸੀ, ਕਿਉਂਕਿ ਮੈਂ ਜਦੋਂ ਦੀ ਹੋਸ਼ ਸਾਂਭੀ ਹੈ, ਸਾਲ ਦੀ 2 ਸਾਲ ਦਾ ਜਦੋਂ ਬੱਚਾ ਹੋਸ਼ ਸਾਂਭਦਾ ਹੈ, ਮੈਂ ਭਗਵੰਤ ਸਿੰਘ ਜੀ ਨੂੰ ਦੇਖਿਆ। ਭਗਵੰਤ ਸਿੰਘ ਮੇਰਾ ਫਾਦਰ ਸੀ ਔਰ ਰਹੇਗਾ ਔਰ ਸੀਗਾ, ਮੇਰਾ ਕੋਈ ਹੋਰ ਦੂਜਾ ਫਾਦਰ ਨਹੀਂ ਹੈ, ਮੈਂ ਜਾਣਦੀ ਨਹੀਂ ਉਹਨੂੰ। ਸੋ ਇਹ ਮੇਰੀ ਗੱਲ ਹੈ। ਮੈਂ ਸਿਰਫ ਇਹ ਕਹਿ ਰਹੀ ਹਾਂ, ਮੇਰੇ ਫਾਦਰ ਅਤੇ ਮਦਰ ਦੇ ਬਾਰੇ ਜੋ ਇਹਨੇ ਝੂਠ ਕਿਹਾ ਵੀ ਉਹ ਡਾਈਵੋਰਸ ਸੀ, ਮੈਨੂੰ ਪਲੀਜ਼ ਬੱਚਾ ਉਹ ਮੈਨੂੰ ਨਾ ਕਰ, ਉਹਦਾ ਮੈਨੂੰ ਪੁੱਤਰੀ ਪ੍ਰੂਫ ਦੇ ਦੇ, ਜੇ ਤੇਰੇ ਕੋਲ ਹੈਗਾ, ਜੇ ਤੂੰ ਕਿਹਾ ਤੇਰੇ ਕੋਲ ਪ੍ਰੂਫ ਹੋਏਗਾ, ਠੀਕ ਹੈ। ਅਤੇ ਜੇ ਤੂੰ ਨਹੀਂ ਕਿਹਾ, ਜੇ ਤੂੰ ਕਿਹਾ ਫਿਰ ਬੱਚੇ ਪ੍ਰੂਫ ਦੇ ਦੇ, ਨਹੀਂ ਹੈ ਤਾਂ ਆ ਕੇ ਮਾਫੀ ਮੰਗ ਲੈ, ਜਾਂ ਮੀਡੀਆ ਨੂੰ ਕਹਦੇ ਵੀ ਭਾਈ ਮੈਂ ਗਲਤ ਸੀ, ਮੈਂ ਉਦੋਂ ਛੋਟਾ ਸੀ, ਬੱਚਾ ਸੀ, 25 ਸਾਲ ਦਾ ਸੀ, ਬੱਚਾ ਤਾਂ ਨਹੀਂ ਸੀ, ਪਰ ਚਲੋ ਜੋ ਵੀ ਕੁਛ ਹੈ ਮੈਂ ਅਸੈਪਟ ਕਰ ਲੂੰਗੀ। ਪਰ ਆਪਣਾ ਮੂੰਹ ਆਪਣੀ ਨੋਨੀ ਦਾ ਸਭ ਦਾ ਬਕਵਾਸ ਕਰਨੀ ਬੰਦ ਕਰ ਦੋ। ਜਿਹੜੇ ਤੂੰ ਰੱਬ ਦੇ ਮੌਲੀਆਂ ਜਾਂ ਮੰਦਰ ਜਾ ਕੇ ਤੂੰ ਕਹਿੰਦਾ ਮੈਂ ਰੱਬ ਦਾ ਪੁੱਤਰੀ, ਰੱਬ ਸਭ ਦਾ ਬੱਚਾ, ਸਾਰੇ ਰੱਬ ਨੂੰ ਮੰਨਦੇ ਆ, ਆਪਣਾ ਆਪਣਾ ਤਰੀਕਾ। ਤੇਰੀ ਤਰ੍ਹਾਂ ਦਿਖਾਵਾ ਤੂੰ ਕਰਕੇ ਕਰ ਲੈ, ਜਿੱਦਾਂ ਮਰਜ਼ੀ ਕਰ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਜੋ ਮਰਜ਼ੀ ਉਹਨਾਂ ਨੂੰ ਪੁੱਛਿਓ, ਉਹਨਾਂ ਨੂੰ ਜਿਹੜਾ ਪੁੱਛਿਓ ਕਿ ਜੋ ਤੁਹਾਡੀ ਸੱਸ ਦੀ ਡੈਥ ਹੋਈ ਸੀ, ਤੁਸੀਂ ਆਏ ਸੀ ਆਪਣੀ ਮਾਂ ਨਾਲ, ਜਸਬੀਰ ਕੌਰ ਨਾਲ ਆਏ ਸੀ ਤੁਸੀਂ, ਜਾਂ ਆਪਣੀ ਨਨਾਣ ਕੋਲ ਜਾ ਕੇ ਅਮਰੀਕਾ ਰਹੇ ਸੀ? ਉਹਨਾਂ ਨੇ ਇਹ ਗੱਲਾਂ ਪੁੱਛ ਲਿਓ। ਕੋ ਨਾਲੇ ਜਿਹੜਾ ਜੇ ਕਹਿੰਦੀ ਹੈ, ਉਹਨੇ ਤਾਂ ਇਹ ਵੀ ਕਿਹਾ ਨਵਜੋਤ ਸਿੱਧੂ ਨੇ, ਇਹਨੇ ਮਿਸਿਸ ਨੋਨੀ ਨੇ, ਵੀ ਇੱਕ ਜਨਾਨੀ ਸੀ ਜੀ, ਉਹਦੀਆਂ 2 ਕੁੜੀਆਂ ਸੀ ਅਤੇ ਮੇਰੇ ਸਹੁਰੇ ਦੇ 2 ਵਿਆਹ ਸੀ। ਉਹ ਵੀ ਇਹਨਾਂ ਨੂੰ ਪੁੱਛ ਲਓ, ਸ਼ਹਿਰੀ ਨੂੰ ਹੀ ਪੁੱਛ ਲਓ, ਇਹ ਬੋਲਦਾ ਕਿਉਂ ਨਹੀਂ, ਇਹ ਅੰਦਰ ਕਿਉਂ ਪੜਿਆ ਬੈਠਾ, ਇਹ ਵਾਇਸ਼ਨੂ ਮਾਤਾ ਦੇ ਕਿਉਂ ਗੇੜੇ ਲਈ ਜਾਂਦਾ? ਜਿਹੜੀ ਗੱਲ ਸੱਚ ਕਰਨ ਵਾਲੀ ਉਹ ਕਰੇ। ਜਿਹੜੀ ਉਹ ਗੱਲ ਕਰ ਰਹੇ 2 ਵਾਈਫ ਦੀ, ਇਹ ਸੱਚ ਹੈ, ਇਹ ਝੂਠ ਹੈ। ਮੈਂ ਇਹੀ ਤਾਂ ਕਹਿ ਰਹੀ ਹਾਂ ਵੀ ਸ਼ਹਿਰੀ ਕਿਉਂ ਨਹੀਂ ਬੋਲਦਾ। ਉਹਨੇ ਮੈਨੂੰ ਡਿਸਕ੍ਰੈਡਿਟ ਕਰਨ ਲਈ, ਆਪਣੀ ਭੈਣ ਨੂੰ, ਵੱਡੀ ਭੈਣ ਨੂੰ, ਮਾਵਾਂ ਵਰਗੀ ਨੂੰ ਉਹਨੇ ਡਿਸਕ੍ਰੈਡਿਟ ਕਰਨ ਲਈ ਆਪਣੀ ਵਹੁਟੀ ਤੋਂ ਇਹ ਕਹਾਤਾ ਵੀ ਮੇਰੇ ਪਿਓ ਦੇ 2 ਵਿਆਹ ਸੀ, ਮਰੇ ਹੋਏ ਪਿਓ ਦੇ 2 ਵਿਆਹ ਕਰਵਾਤੇ ਉਹਨੇ।
ਤੇ ਉਹ ਮਨਜੀਤ ਖਹਿਰਾ ਜਿਹੜੇ ਆਏ ਸੀ, ਜਿਹੜੇ ਕਹਿੰਦੇ ਮੈਂ ਡੈਡੀ ਦਾ ਦੋਸਤ ਹਾਂ, ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਨਹੀਂ, ਮੀਡੀਆ ਨੇ ਇਹਨਾਂ ਨੂੰ ਪੁੱਛਿਆ ਵੀ 2 ਵਿਆਹ ਸੀ, ਕਹਿੰਦੇ ਬਿਲਕੁਲ ਨਹੀਂ। ਕੀ ਕਾਰਨ ਕੀ ਹੈ, ਸਵਾਲ ਕਿਉਂ ਹੈ ਨਹੀਂ ਅਪਣਾ ਰਹੇ, ਦੋ ਕੀ ਮਿੰਟ, ਕਾਰਨ? ਇੱਕ ਸਵਾਲ ਹੈ। ਹਾਂਜੀ। ਨਵਜੋਤ ਸਿੰਘ ਸਿੱਧੂ ਕਈ ਵਾਰੀ ਇਲੈਕਸ਼ਨ ਲੜ ਚੁੱਕੇ ਹਾਂਜੀ। ਐਮਪੀ ਦਾ ਇਲੈਕਸ਼ਨ ਹਾਂਜੀ ਹਾਂਜੀ ਉਹਨਾਂ ਨੇ ਕਈ ਇਲੈਕਸ਼ਨ ਲੜੇ ਪਿੱਛੇ, ਕਈ ਠੀਕ ਹੈ। ਪਾਰਟੀਆਂ 'ਚ ਗਏ। ਹਾਂਜੀ, ਤੁਸੀਂ ਪਹਿਲੇ ਕਿੱਥੇ ਸੀ? ਮੈਂ ਇੱਥੇ ਹੀ ਸੀ, ਮੈਂ ਉਹਨੂੰ ਮਿਲਦੀ ਵੀ ਸੀ। ਕਦੀ ਜਦੋਂ ਉਹਦਾ ਦਿਲ ਕਰੇ ਦਰਵਾਜ਼ਾ ਖੋਲ ਦਿੰਦੇ ਸੀ, ਨਹੀਂ ਦਿਲ ਕਰੇ ਬਾਹਰੋਂ ਰੋਕ ਦਿੰਦੇ ਸੀ। ਨੌਕਰ ਨੇ ਕਿਹਾ ਮੈਨੂੰ ਵੀ ਜੀ ਜਸਬੀਰ ਕੌਰ ਕਹਿੰਦੀ ਮੇਰੇ ਕੋਲ ਚਾਬੀ ਹੈ, ਮੈਂ ਸੁੱਤੀ ਪਈ ਇਸ ਲਈ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਇੰਨੇ ਸਾਲ ਤੱਕ ਤੁਸੀਂ ਸੁਣ ਲਓ ਨਾ, ਸੁਣ ਲਓ, ਮੈਂ ਲੱਭ ਰਹੀ ਸੀ ਇਹਦਾ ਆਰਟੀਕਲ, ਮੇਰੇ ਕੋਲ ਆਰਟੀਕਲ ਨਹੀਂ ਸੀ। ਮੇਰੀ ਮਦਰ ਦੀ ਡੈਥ ਹੋ ਗਈ, ਮੇਰੀ ਵੱਡੀ ਸਿਸਟਰ ਦੀ ਡੈਥ ਹੋ ਗਈ, ਜਿਨ੍ਹਾਂ ਨੂੰ ਥੋੜ੍ਹੀ ਬਹੁਤ, ਅਤੇ ਮੈਂ ਅਮਰੀਕਾ ਸੀ। ਮੈਂ ਆਪਣੀ ਮਦਰ ਦੀ ਡੈਥ ਤੋਂ ਬਾਅਦ ਅਮਰੀਕਾ ਚਲੀ ਗਈ। ਉਹ 89 'ਚ ਉਹਨਾਂ ਦੀ ਡੈਥ ਹੋਈ ਹੈ, ਮੈਂ 90 'ਚ ਚਲੀ ਗਈ। ਅਤੇ ਮੈਂ ਆਪਣੀ ਸਿਸਟਰ ਦੀ ਡੈਥ 'ਤੇ ਆਈ। ਮੈਂ ਆਉਂਦੀ ਹੁੰਦੀ ਸੀ ਇੱਥੇ, ਪਰ ਮੇਰੀ ਕਦੇ ਜਿਵੇਂ ਨਾ ਗੱਲ ਨਹੀਂ ਹੋਈ। ਅਤੇ ਮੇਰੀ ਸਿਸਟਰ ਦੀ ਡੈਥ ਤੋਂ ਬਾਅਦ ਮੈਂ ਆਪਣੀ ਨੀਸ ਨੂੰ ਆਪਣੇ ਕੋਲ ਲੈ ਗਈ, ਕਿਉਂਕਿ ਉਹਦਾ ਇੱਥੇ ਕੋਈ ਨਹੀਂ ਸੀ। ਉਹਦਾ ਸਪੈਸ਼ਲ ਨੀਡ ਬੱਚਾ ਹੈ, ਸ਼ਹਿਰੀ ਤੋਂ ਉਹਦੇ ਕੋਲ ਆਇਆ ਵੀ ਨਹੀਂ, ਡੈਥ 'ਤੇ ਨਹੀਂ ਆਇਆ, 3 ਲਾਸ਼ਾਂ 'ਤੇ ਨਹੀਂ ਆਇਆ। ਅਤੇ ਮੈਂ ਉਹਨੂੰ ਲੈ ਗਈ, ਬੱਚਾ ਤੇਰਾ ਇੱਥੇ ਕੋਈ ਨਹੀਂ, ਚੱਲ ਮੇਰੇ ਕੋਲ ਚੱਲ। ਉਹਨੇ ਮੈਨੂੰ ਕਿਹਾ ਮਾਸੀ, ਮੇਰੀ ਮੰਮੀ ਕਹਿੰਦੀ ਹੁੰਦੀ ਸੀ, ਉਹ ਲੱਭਦੀ ਸੀ ਵੀ ਮਾਮੀ ਲਈ ਨਾ ਬੜੇ ਮੰਮਾ, ਉਹ ਬੜੇ ਮੰਮਾ ਕਹਿੰਦੇ ਸੀ ਮੇਰੀ ਮਦਰ ਨੂੰ, ਇਹਨਾਂ ਨੇ ਨਾ ਮਾਮੇ ਨੇ ਕੋਈ ਬਹੁਤ ਗਲਤ ਗੱਲ ਕਹੀ ਸੀ, ਜਿਹਦੇ ਲਈ ਬੜੇ ਮੰਮਾ ਦਿੱਲੀ ਜਾਂਦੇ ਕੇਸ 'ਤੇ ਜਾਂਦੇ ਹੋਏ ਉੱਥੇ ਮਰ ਗਏ ਸੀ ਸਟੇਸ਼ਨ 'ਤੇ ਲਵਾਰਸਾਂ ਦੀ ਤਰ੍ਹਾਂ। ਮੈਨੂੰ ਫਿਰ ਮੈਂ ਕਿਹਾ ਵੀ ਮੈਂ ਲੱਭਣਾ ਹੈ ਆਰਟੀਕਲ। ਮੈਨੂੰ ਮਹੀਨਾ ਪਹਿਲਾਂ ਆਰਟੀਕਲ ਲੱਭਿਆ ਇੱਥੇ ਆਉਣ ਤੋਂ, 1 ਮਹੀਨਾ ਪਹਿਲਾਂ ਸਿਰਫ। ਜਦੋਂ ਮੈਂ ਲੱਭਿਆ ਅਤੇ ਮੈਂ ਪੜ੍ਹਿਆ ਜੋ ਇਹਨੇ ਲਿਖਿਆ ਸੀ ਵੀ ਮੇਰੇ ਮਾਂ ਪਿਓ, ਮੈਂ 2 ਸਾਲ ਦਾ ਸੀ ਅਤੇ ਉਹਨਾਂ ਦੀ ਜੁਡੀਸ਼ੀਅਲ ਸੈਪਰੇਸ਼ਨ ਸੀ। ਆਈ ਕਰਾਈਡ ਅ ਲੋਟ। ਮੈਨੂੰ ਇੰਨਾ ਸ਼ੌਕ ਲੱਗਾ ਵੀ ਇਹ ਮੇਰਾ ਖੂਨ ਹੈ, ਜਿਹੜਾ ਆਪਣੇ ਮਾਂ ਪਿਓ ਲਈ ਇਹੋ ਜਿਹੀ ਗੱਲ ਕਹਿ ਸਕਦਾ। ਇਹ ਮੇਰਾ ਖੂਨ ਨਹੀਂ ਹੋ ਸਕਦਾ, ਪਰ ਇਹ ਮੇਰਾ ਖੂਨ ਹੈ, ਮੈਂ ਇਹਨੂੰ ਨਕਾਰ ਨਹੀਂ ਸਕਦੀ। ਨੂੰਹਾਂ ਨਾਲੋਂ ਮਾਸ ਨਹੀਂ ਟੁੱਟਦਾ। ਇਹਦੇ ਕੋਲ ਹੈਗੇ ਕਈ ਨਹੁੰ ਮਾਸ ਵਾਲੇ, ਜਿਨ੍ਹਾਂ ਨੂੰ ਨਹੁੰ ਮਾਸ ਕਹਿੰਦਾ, ਰੱਖੇ ਉਹਨਾਂ ਨਾਲ। ਪਰ ਪੁੱਤਰੀ ਭੈਣ ਤੇਰੀ ਮੈਂ ਹੀ ਰਹਿਣੀ ਹੈ। ਜਿੰਨੇ ਮਰਜ਼ੀ ਲੈ ਆਈ ਪੁੱਤਰ ਤੋਂ ਅੱਗੋਂ ਪਿੱਛੋਂ, ਨੋਨੀ ਲਿਆ, ਨੋਨੀ ਦੀ ਮਾਂ ਨੂੰ ਲਿਆ, ਜਿਹਨੂੰ ਮਰਜ਼ੀ ਲਿਆ, ਗੋਲਡ ਡਿਗਰ ਬੰਦੇ, ਉਹਨਾਂ ਦੇ ਕੂੜਾ ਕਰਕਟ ਜਿੰਨਾ ਮਰਜ਼ੀ ਇਕੱਠਾ ਕਰ ਲੈ। ਬੱਚਾ ਭੈਣ ਤੇਰੀ ਮੈਂ ਹੀ ਰਹਿਣਾ, ਜਦ ਤੱਕ ਮੈਂ ਮਰਦੀ ਨਹੀਂ ਬੇਟਾ, ਤੂੰ ਹੀ ਮੇਰਾ ਭਰਾ ਰਹਿਣਾ। ਦਰਦ ਹੋਇਆ ਜਦੋਂ ਅਪਣਾਉਣ ਤੋਂ ਮਨਾ ਕਰਤਾ ਇੱਕ ਭਰਾ ਨੇ, ਜਿਹਨੂੰ ਰੱਖੜੀ ਬੰਨ੍ਹਦੇ ਰਹੇ ਤੁਸੀਂ? ਮੈਨੂੰ ਰੱਖੜੀ ਨਹੀਂ ਬੰਨ੍ਹਣ ਦਿੱਤੀ। ਅਸਾਂ 20-30 ਸਾਲ ਹੋ ਗਏ ਸੀ ਰੱਖੜੀ ਨਹੀਂ ਬੰਨ੍ਹੀ। ਜਿੱਦਾਂ ਦਾ ਵਿਆਹ ਹੋਇਆ ਨੋਨੀ ਨੇ ਸਾਨੂੰ ਰੱਖੜੀ ਨਹੀਂ ਬੰਨ੍ਹਣ ਦਿੱਤੀ। ਜਸਬੀਰ ਕੌਰ ਦੇ ਟੱਬਰ ਨੇ ਸਾਨੂੰ ਰੱਖੜੀ ਨਹੀਂ ਦੋਨਾਂ ਭੈਣਾਂ ਨੂੰ ਬੰਨ੍ਹਣ ਦਿੱਤੀ, ਔਰ ਇਹਦੇ ਚੰਨੀ ਹਿੰਬਰ ਨੇ ਸਾਡੇ ਤੋਂ ਰੱਖੜੀ ਬਣਵਾ ਲਈ। ਔਰ ਇਸ ਤੋਂ ਪਹਿਲਾਂ ਮੇਰੇ ਮਾਂ ਪਿਓ ਅਸੀਂ ਇਹਨੂੰ ਸੁਬਾਹ ਉੱਠ ਕੇ ਅਸੀਂ ਨਹਾਉਂਦੇ ਸੀ, ਮੇਰੀ ਮਾਂ ਥਾਲੀ ਸਜਾਉਂਦੀ ਸੀ, ਟਿੱਕਾ ਲਾਉਂਦੇ ਸੀ। ਮੈਂ ਨਹੀਂ ਬਣ ਸਕਦੀ ਨਾ। ਇੱਕ ਭੈਣ ਹੋ ਕੇ ਅਸੀਂ ਇਹਨੂੰ ਮੰਗ ਕੇ ਲਿਆ ਸੀ, ਔਰ ਇਹ ਝੂਠ ਬੋਲਦਾ ਜਿਹੜਾ ਇਹਨੇ ਕਿਹਾ ਜਗਬਾਣੀ ਨੂੰ, ਵੈਸ਼ਨੋ ਮਾਤਾ ਗਈ ਮੇਰੀ ਮਾਂ, ਐ ਹੋਇਆ, ਬਕਵਾਸ। ਹਰ ਚੀਜ਼ ਝੂਠ ਬੋਲਦਾ। ਜੇ ਉਸ ਗੱਲ 'ਤੇ ਜਾਣਾ ਹੈ, ਉਹ ਜਿਹੜਾ 2 ਕਰੋੜ ਤੂੰ ਕਹਿੰਦਾ ਮੇਰੇ ਪਿਓ ਨੂੰ ਜ਼ਮੀਨ ਦਾ ਆਇਆ ਸੀ, ਲਿਆ ਪੁੱਤ ਅਕਾਊਂਟ ਦਿਖਾ ਦੇ, ਕਿਹੜੇ ਅਕਾਊਂਟ 'ਚ ਸੀਗਾ। ਸਾਡੀ ਕੋਠੀ ਕਾਠ ਵਿੱਚ ਬਣ ਗਈ ਸੀ, ਅਸੀਂ ਕਾਠ ਵਿੱਚ ਰਹਿਣ ਲੱਗੇ ਸੀ, ਤੇ ਇਹ ਕਹਿ ਰਿਹਾ ਵੀ 63 ਦੇ ਵਿੱਚ ਮੇਰੇ ਪਿਓ ਨੇ ਜ਼ਮੀਨ ਖਰੀਦੀ ਸੀ 2 ਕਰੋੜ ਦੇ ਵਿੱਚੋਂ। ਇਹ ਕਹਿ ਰਿਹਾ, ਜਦ ਕਿ ਕਾਠ ਵਿੱਚ ਅਸੀਂ ਉੱਥੇ ਰਿਜ਼ਾਈਡ ਕਰ ਰਹੇ ਸੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ ਟੀਵੀ, ਆਸਟ੍ਰੇਲੀਆ।